ਸੋ ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਰੁਖ ਕਰੀਏ ਲਤੀਫਪੁਰੇ ਦਾ। ਜਦੋਂ ਲਤੀਫਪੁਰੇ ਭੰਨ-ਤੋੜ ਹੋਈ ਸੀ ਤੇ ਉਦੋਂ ਕੋਈ ਨਹੀਂ ਬੋੜਿਆ। ਉਸ ਤੋਂ 2 ਦਿਨਾਂ ਬਾਅਦ ਪ੍ਰੈਸ ਕਾਨਫਰੰਸ ਕੀਤੀ। ਇਹਨਾਂ ਦੇ ਜਿਹੜੇ ਸਪੋਕਸਪਰਸਨ ਨੇ ਜਗਤਾਰ ਸਿੰਘ ਸੰਘੇੜਾ ਤੇ ਹੋਰ ਜਿਹੜੇ ਇਹਨਾਂ ਦੇ ਹੋਰ ਲੀਡਰ ਨੇ ਉੱਥੋਂ ਦੇ ਲੋਕਲ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਫਲੈਟ ਦੇਣਾ ਚਾਹੁੰਦੇ ਇਹਨਾਂ ਨੂੰ ਬਣਵਾ ਕੇ। ਪਰ ਹੁਣ ਸੁਣਨ ਦੇ ਵਿੱਚ ਇਹ ਆ ਰਿਹਾ ਹੈ ਕਿ ਇਹ ਗੱਲ ਸੱਚ ਹੈ ਕਿ ਮਾਨ ਸਰਕਾਰ ਫਟਾਫਟ ਨਿਬੇੜਨਾ ਚਾਹੁੰਦੀ ਹੈ ਲਤੀਫਪੁਰੇ ਦਾ ਮਾਮਲਾ। ਘਰ ਤਾਂ ਢਾਹ ਤੇ, ਪਰ ਜਿਹੜਾ ਬਿਲਕੁਲ ਲੋਕਾਂ ਤੇ ਜ਼ਬਰ ਹੋਇਆ ਉਹਨੂੰ ਕਿੱਥੋਂ, ਉਹਦੀ ਭਰਪਾਈ ਕਿਵੇਂ ਕਰੋਗੇ? ਬਿਲਕੁਲ ਪ੍ਰਵੀਨ ਜੀ, ਅਸੀਂ ਜਦੋਂ ਜਲੰਧਰ ਗਏ ਤਾਂ ਅਸੀਂ ਇੱਥੋਂ ਤੜਕਸਾਰ ਇਸੇ ਹਵਾਲੇ ਨਾਲ ਗਏ ਸੀ ਕਿ ਪਹਿਲਾਂ ਲਤੀਫਪੁਰ ਦੇ ਲੋਕਾਂ ਨੂੰ ਮਿਲਿਆ ਜਾਵੇ। ਜੀ। ਉੱਥੇ ਰੋਜ਼ ਨਿਤ ਦਿਨ ਸਟੇਜ ਲੱਗਦੀ ਹੈ, ਮੁਜ਼ਾਹਰਾ ਹੁੰਦਾ ਹੈ, ਪ੍ਰਦਰਸ਼ਨ ਜਾਰੀ ਹੈ, ਪਰ ਅਸੀਂ ਬਹੁਤ ਤੜਕ ਸੱਜ ਰਹੇ ਗਏ ਤਾਂ ਕਿ ਪਰਿਵਾਰਾਂ ਨੂੰ ਸਿੱਧਾ ਮਿਲ ਕੇ ਆਮ ਗੱਲਬਾਤ ਹੋ ਸਕੇ। ਸੋ ਉਸ ਹਵਾਲੇ ਨਾਲ ਉੱਥੇ 2-2.5 ਘੰਟੇ ਦਾ ਸਮਾਂ ਅਸੀਂ ਗੁਜ਼ਾਰ ਕੇ ਆਏ। ਮਤਲਬ ਇੱਟਾਂ ਦੇ ਢੇਰ, ਰੋੜਿਆਂ ਦੇ ਢੇਰ ਦੇਖ ਕੇ ਰੋਣਾ ਨਿਕਲਦਾ। ਜੀ। ਮਤਲਬ ਘਰ, ਮਤਲਬ ਕਿ ਮੈਨੂੰ ਸਮਝ ਨਹੀਂ ਆਈ ਕਿ ਜਦੋਂ ਬੰਦੇ ਢਾਉਣ ਆਏ ਹੋਣਗੇ ਤਾਂ ਉਹਨਾਂ ਦੀ ਹਿੰਮਤ ਕਿਵੇਂ ਪੈਂਦੀ ਆ। ਉਹ ਕਿਵੇਂ ਕਹਿੰਦੇ ਨੇ ਕਿ ਠੀਕ ਹੈ ਜੀ, ਡਿਊਟੀ ਆ ਤਾਂ ਅਸੀਂ ਇਸ ਲਈ, ਸਾਨੂੰ ਸਰਕਾਰੀ ਹੁਕਮਾਂ ਅਸੀਂ ਢਾਹ ਰਹੇ। ਮਤਲਬ ਬੰਦੇ ਦਾ ਜਿਗਰਾ, ਉਹ ਤਾਂ ਉਹ ਜਿਹੇ ਲੋਕ ਹੁੰਦੇ ਨੇ ਵਿਚਾਰੇ ਲੇਬਰ ਵਾਲੇ, ਤਾਂ ਆਪ ਜਿਹੜੇ ਆਪ ਇਹੋ ਜਿਹੇ ਘਰਾਂ 'ਚ ਰਹਿੰਦੇ ਨੇ, ਉਹਨਾਂ ਦੀ ਵੀ ਹਿੰਮਤ ਕਿਵੇਂ ਪੈਂਦੀ ਹੈ ਕਿ ਉਹ ਹੁਕਮਾਂ ਦੇ ਇੰਨੇ ਵੱਜੇ ਹੁੰਦੇ ਨੇ, ਜਾਂ ਇੰਨਾ ਉਹਨਾਂ ਤੇ ਦਹਿਸ਼ਤ ਜਾਂ ਡੰਡੇ ਦਾ ਜ਼ੋਰ ਹੁੰਦਾ। ਜੀ। ਸੋ ਉੱਥੇ ਪ੍ਰਵੀਨ ਜੀ 70 ਦੇ ਕਰੀਬ, 60 ਤੋਂ 70 ਦੇ ਕਰੀਬ ਘਰ ਸੀ। ਹਾਂਜੀ। 40 ਦੇ ਕਰੀਬ ਪਰਿਵਾਰ ਨੇ। ਮਤਲਬ ਜਦੋਂ ਪਰਿਵਾਰ ਵੱਧ ਗਏ, ਬੱਚਿਆਂ ਦੇ ਅੱਗੇ ਵਿਆਹ ਹੋ ਗਏ ਤਾਂ 1-1, 2-2 ਕਮਰਿਆਂ ਦੇ ਮਕਾਨ ਹੋਰ ਬਣ ਗਏ। ਇਸ ਲਈ 40 ਦੇ ਕਰੀਬ ਪਰਿਵਾਰ ਨੇ ਔਰ 70 ਦੇ ਕਰੀਬ ਮਕਾਨ ਨੇ। ਛੋਟੇ-ਛੋਟੇ ਮਕਾਨ ਨੇ, ਗਲੀਆਂ ਬਣੀਆਂ ਨੇ, ਟੂਟੀਆਂ ਦੇ ਕਨੈਕਸ਼ਨ ਲੱਗੇ ਨੇ, ਬਿਜਲੀ ਦੇ ਕਨੈਕਸ਼ਨ ਲੱਗੇ ਨੇ, ਸੜਕ ਬਣੀ ਹੈ, ਤੇ ਸਾਰਾ ਕੁਝ ਕਿਵੇਂ ਬਣਾ ਕੇ ਦਿੱਤਾ ਫਿਰ। ਤੇ ਹੁਣ ਸਾਡੇ ਨਗਰ ਸੁਧਾਰ ਟਰਸਟ ਦੇ ਜਿਹੜੇ ਇੰਪਰੂਵਮੈਂਟ ਟਰਸਟ ਦੇ ਸਾਡੇ ਚੇਅਰਮੈਨ ਨੇ ਸੰਘੇੜਾ ਸਾਹਿਬ, ਉਹ ਬੜੇ ਸਾਊ ਔਰ ਸਿਆਣੇ ਲੀਡਰ ਮੰਨੇ ਜਾਂਦੇ ਨੇ। ਸੋ ਉਹਨਾਂ ਨੂੰ ਜਦੋਂ ਕਹਿੰਦੇ ਜੀ ਕੋਰਟ ਦਾ ਹੁਕਮ ਸੀ, ਸਾਨੂੰ ਤਾਂ ਜੇਲ੍ਹ ਹੋ ਜਾਣੀ ਸੀ। ਅੱਛਾ। ਉਹ ਭਾਈ ਜੇ ਲੋਕਾਂ ਦੇ ਲਈ ਜੇਲ੍ਹ ਹੋ ਜਾਂਦੀ ਫਿਰ ਕੀ ਹੋ ਜਾਂਦਾ। ਹੁਣ ਜਿਹੜੀਆਂ ਬਦਦੁਆਵਾਂ ਇਕੱਠੀਆਂ ਕਰ ਰਹੇ ਹੋ ਜੀ, ਉਹ ਜੇਲ੍ਹ ਨਾਲੋਂ ਵੀ ਖਤਰਨਾਕ ਨੇ। ਦੂਸਰੇ ਬਿਲਕੁਲ ਪਾਸੇ ਜੀ, ਇੱਕ ਪਾਸੇ ਮੌਜੂਦਾ ਸਰਕਾਰ ਦੇ ਚੇਅਰਮੈਨ ਨੇ ਜਿਹੜੇ ਮਤਲਬ ਕਹਿੰਦੇ ਜੀ ਮੈਂ ਤਾਂ ਹੁਕਮ ਮਨਾਇਆ, ਮਤਲਬ ਕਿ ਜੋ ਕੋਰਟ ਦਾ ਸੀ। ਠੀਕ ਹੈ। ਦੂਸਰੇ ਪਾਸੇ ਇਲਾਕਾ ਪਤਾ ਵੀ ਕਿਹਦੇ ਵਿਧਾਨ ਸਭਾ ਹਲਕੇ ਚ ਆਉਂਦਾ ਪ੍ਰਵੀਨ ਜੀ? ਪ੍ਰਗਟ ਸਿੰਘ। ਪ੍ਰਗਟ ਸਿੰਘ ਉਹ MLA ਹੈ ਜਿਹੜਾ ਮੰਨਿਆ ਜਾਂਦਾ ਕਿ ਇਮਾਨਦਾਰ ਹੈ ਜੀ। ਉਹਦੀ ਇਮਾਨਦਾਰੀ ਤੇ ਸਾਨੂੰ ਕੋਈ ਸ਼ੱਕ ਨਹੀਂਗਾ। ਜਿਹੜਾ ਕਹਿੰਦੇ ਲੋਕਾਂ ਨਾਲ ਖੜਦਾ, ਲੋਕ ਪੱਖੀ ਗੱਲ ਕਰਦਾ, ਪੰਜਾਬ ਪੱਖੀ ਗੱਲ ਕਰਦਾ, ਉਹ ਵੀ MLA ਇੱਕ ਵੀ ਦਿਨ ਇਸ ਲਤੀਫਪੁਰੇ ਅਜੇ ਤੱਕ ਲੋਕਾਂ ਦੀ ਬਾਂਹ ਫੜਨ ਨਹੀਂ ਬੋੜਿਆ, ਆਇਆ ਹੀ ਨਹੀਂ ਉੱਥੇ। ਸੋ ਇਹਦਾ ਮਤਲਬ ਕੀ ਇਕੱਲੀ ਇਮਾਨਦਾਰੀ, ਪੈਸੇ ਦੀ ਇਮਾਨਦਾਰੀ ਆਉਂਦੀ ਹੈ? ਇਹ ਵੀ ਇਮਾਨਦਾਰੀ ਦਾ ਇੱਕ ਪਹਿਲੂ ਹੈ ਨਾ, ਕਿ ਇਹ ਇਮਾਨਦਾਰੀ ਕਿੱਥੇ ਜੀ। ਹੁਣ ਉਹਦੇ ਵਿੱਚ ਇੱਕ ਨਵਾਂ ਪਹਿਲੂ ਆ ਰਿਹਾ ਕਿ ਇਹ ਮਾਮਲਾ ਸਿਰਫ ਜਗ੍ਹਾ ਖਾਲੀ ਕਰਾਉਣ ਦਾ ਨਹੀਂ ਹੈ ਪ੍ਰਵੀਨ ਜੀ, ਇਹ ਤਾਂ ਉਸ ਇਲਾਕੇ ਦਾ ਇੱਕ ਮਾਲ ਬਣ ਰਿਹਾ ਵੱਡਾ। ਉਸ ਮਾਲ ਨੂੰ ਸੜਕ ਦੇਣੀ ਹੈ। ਅੱਛਾ, ਵਾਹ ਜੀ ਵਾਹ, ਮੌਲਾਂ ਦਾ ਫਿਕਰ। ਤੇ ਉਹ ਮਾਲ ਚੰਗੀਆਂ ਰਾਜਨੀਤਿਕ ਧਿਰਾਂ ਦੀ ਪਹੁੰਚ ਵਾਲਿਆਂ ਦਾ। ਤੇ ਦੂਜਾ ਪਹਿਲੂ, ਇਹ ਜਿਸ ਥਾਂ ਤੇ ਇਹ ਕਲੋਨੀ ਹੈਗੀ ਹੈ ਜੀ, ਇਹਦਾ 4 ਪਾਸਿਓਂ ਪੌਸ਼ ਏਰੀਆ। ਠੀਕ ਹੈ। ਤੇ ਉਹ ਕੋਠੀਆਂ ਵਾਲੇ, ਉਹ ਮਹਿਲਾਂ ਵਾਲੇ, ਉਹ ਬੜੇ ਘਰਾਂ ਵਾਲੇ, ਬੜੇ ਫਾਟਕਾਂ ਵਾਲੇ, ਬੜੀਆਂ ਗੱਡੀਆਂ ਵਾਲੇ ਇੱਕ ਵੀ ਮਿੰਟ ਲਈ ਬਾਹਰ ਆ ਕੇ ਇਹਨਾਂ ਦੇ ਲਈ ਹਾਰਾ ਨਾਰਾ ਨਹੀਂ ਮਾਰਿਆ। ਇਹਦਾ ਮਤਲਬ ਲੋਕ ਵੀ ਸ਼ਾਮਲ ਲੈ ਕੇ ਚਾਹੁੰਦੇ ਸੀ ਕਿ ਸਾਡੇ ਚੋਂ ਇਹ ਹਟਾਏ ਜਾਣੇ, ਇਹ ਤਾਂ ਸਾਡਾ ਮਤਲਬ ਕਿ ਉੱਚੇ ਘਰ ਦੀ ਸ਼ਾਨ ਖਰਾਬ ਕਰਦੇ ਨੇ ਜੀ। ਸੋ ਇਹ ਕਿੰਨੀਆਂ ਧਿਰਾਂ ਨੇ ਮਿਲ ਕੇ, ਇਸ ਲਈ ਚਾਹੇ ਜਿਹੜੀ ਮਰਜ਼ੀ ਪਾਰਟੀ ਦਾ MLA ਹੋਵੇ, ਜਿਹੜੀ ਮਰਜ਼ੀ ਦੀ ਸਰਕਾਰ ਹੋਵੇ, ਨਾ ਸਾਰਿਆਂ ਨੇ ਚਾਹਿਆ ਕਿ ਇਹਨਾਂ ਨੂੰ ਉਜਾੜੋ ਤੇ ਦੂਜੀ ਵਾਰ ਉਜੜੇ। 47 ਦੇ ਉਜੜੇ, ਦੁਬਾਰਾ ਉਜੜੇ। ਸੋ ਉਹਨਾਂ ਨੇ ਕੱਲ ਚੱਕਾ ਜਾਮ ਕੀਤਾ। ਕੱਲ ਫਿਰ ਬੜੀ ਤਕਲੀਫ ਹੋਈ। ਠੀਕ ਹੈ। ਕੱਲ ਉਹਨਾਂ ਨੇ ਰੇਲ ਵੀ ਰੋਕੀ, ਕੱਲ ਉਹਨਾਂ ਨੇ ਸੜਕ ਵੀ ਰੋਕੀ, ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਕਾਫਲਾ ਵੀ ਫਸਿਆ ਰਿਹਾ ਉਸ ਦੇ ਵਿੱਚ। ਠੀਕ ਹੈ ਜੀ ਹੈ ਨਾ। ਮਤਲਬ ਦਿੱਲੀ ਨੂੰ ਜਾਣ ਵਾਲੀਆਂ, ਰਾਜਸਥਾਨ ਨੂੰ ਜਾਣ ਵਾਲੀਆਂ, ਜੰਮੂ ਕਸ਼ਮੀਰ ਨੂੰ ਜਾਣ ਵਾਲੀਆਂ, ਹਿਮਾਚਲ ਨੂੰ ਜਾਣ ਵਾਲੀਆਂ ਟ੍ਰੇਨਾਂ ਵੀ ਫਸੀਆਂ। ਅੱਛਾ। ਤੇ ਸੜਕ ਦੇ ਉੱਤੇ ਵੀ ਚਾਰੇ ਪਾਸੇ ਜਾਮ ਲੱਗਿਆ। ਕੱਲ ਉਹਨਾਂ ਨੇ ਜਲੰਧਰ ਫਗਵਾੜਾ ਹਾਈਵੇ ਵੀ ਜਾਮ ਕੀਤਾ ਤੇ ਰੇਲਵੇ ਵੀ ਜਾਮ ਕੀਤੀ। ਪਰ ਕੱਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰ ਇਸ ਲਤੀਫਪੁਰੇ ਦੇ ਮਾਮਲੇ ਨੂੰ ਲੈ ਕੇ ਅਚੇਚੀ ਮੀਟਿੰਗ ਸੱਦੀ। ਠੀਕ ਹੈ। ਤੇ ਉਹਨਾਂ ਨੇ ਅਫਸਰਸ਼ਾਹੀ ਦੀ ਕਲਾਸ ਲਾਈ ਕੱਲ। ਕਲਾਸ ਇਸ ਲਈ ਨਹੀਂ ਲਾਈ ਕਿ ਤੁਸੀਂ ਮਕਾਨ ਕਿਉਂ ਢਾਤੇ, ਕਲਾਸ ਇਸ ਲਈ ਲਾਈ ਕਿ ਮਾਮਲਾ ਕਿਉਂ ਨਹੀਂ ਨਜਿੱਠਿਆ ਅਜੇ ਤੱਕ ਤੁਸੀਂ ਜੀ। ਅੱਛਾ। ਤੇ ਉਹਨਾਂ ਨੂੰ ਚਾਬੀ ਵੀ ਦੇਤੀ, ਨੁਕਤੇ ਵੀ ਸੁਝਾਤੇ ਕਿ ਹੁਣ ਛੇਤੀ ਫਾਰਮੂਲਾ ਇਹ ਲਾ ਕੇ ਮਾਮਲਾ ਨਿਬੇੜੋ ਜੀ। ਪ੍ਰਵੀਨ ਜੀ, ਇਹ ਧਰਨੇ ਤੋਂ ਨਹੀਂ ਡਰੇ। ਹਾਂਜੀ। ਕਿ ਧਰਨੇ ਤੋਂ ਡਰ ਕੇ ਮੁੱਖ ਮੰਤਰੀ ਸਾਹਿਬ ਨੇ ਅਫਸਰ ਬੁਲਾ ਲੈ ਕੇ ਮਾਮਲਾ ਨਿਬੇੜੋ ਵੀ। ਠੀਕ ਹੈ।
ਉਹ ਚੌਧਰੀ ਸੰਤੋਖ ਸਿੰਘ ਜੀ ਦਾ ਜਿਹੜਾ ਦੇਹਾਂਤ ਹੋਇਆ ਨਾ, ਉਹਨੇ ਫਿਕਰ ਪੈਦਾ ਕੀਤਾ ਨਾ ਪਾਰਟੀਆਂ ਨੂੰ ਜੀ, ਕਿਉਂਕਿ ਜਦੋਂ ਦਾਹ ਸੰਸਕਾਰ ਹੋ ਰਿਹਾ ਸੀ ਚੌਧਰੀ ਸੰਤੋਖ ਜੀ ਦਾ, ਹਾਂਜੀ, ਤਦ ਉੱਥੇ ਲੋਕ ਪਰਿਵਾਰ ਨਾਲ ਦੁੱਖ ਵੰਡਾਉਣ ਆ ਰਹੇ ਸੀ ਤੇ ਕਾਂਗਰਸੀ ਘੁਸਰ ਮੁਸਰ ਕਰ ਰਹੇ ਸੀਗੇ ਟਿਕਟ ਕਿਹਨੂੰ। ਜੀ ਬਿਲਕੁਲ ਸਹੀ ਹੈ। ਇਹ ਹੈ ਸਾਡੀ ਰਾਜਨੀਤੀ, ਇਹ ਸਾਡੀ ਅਸੀਂ ਅਗਲੇ ਦਾ ਸਿਵਾ ਵੀ ਠੰਡਾ ਨਹੀਂ ਹੋਣ ਦੇ ਰਹੇ, ਅਸੀਂ ਉਹਦੇ ਦੇਖ ਰਹੇ ਹਾਂ ਕਿ ਹੁਣ ਅਗਲਾ ਕਿਹਦਾ। ਸਹੀ। ਤੇ ਆਹੀ ਚੀਜ਼ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੱਲ ਮੀਟਿੰਗ 'ਚ ਲਿਆਈ ਕਿ ਲਤੀਫਪੁਰਾ ਨਵੇੜੋ। ਲਤੀਫਪੁਰਾ ਜਲੰਧਰ 'ਚ ਆਉਂਦਾ ਤੇ ਜਲੰਧਰ ਦੇ ਵਿੱਚ ਮੈਂਬਰ ਪਾਰਲੀਮੈਂਟ ਦੀ ਚੋਣ ਹੋਣੀ ਹੈ ਤੇ ਉਹ ਜਿਮਨੀ ਚੋਣ 6 ਮਹੀਨਿਆਂ ਦੇ ਦਰਮਿਆਨ ਕਰਾਉਣੀ ਪੈਣੀ ਆ। ਹੋ ਸਕਦਾ ਵਿਸਾਖੀ ਦੇ ਨੇੜੇ ਹੋ ਜਾਵੇ, ਅਗਲੇ 2-3 ਮਹੀਨਿਆਂ 'ਚ ਹੋ ਜਾਵੇ। ਜੀ ਤੇ ਉਸ ਨੂੰ ਲੈ ਕੇ ਫਿਰ ਮੁੱਖ ਮੰਤਰੀ ਨਹੀਂ ਚਾਹੁੰਦੇ ਕਿ ਲਤੀਫਪੁਰੇ ਵਾਲੇ ਸਾਡੇ ਰੰਗ 'ਚ ਭੰਗ ਪਾਉਣ, ਤੇ ਇਸ ਲਈ ਉਹ ਚਾਹੁੰਦੇ ਨੇ ਕਿ ਮਾਮਲਾ ਛੇਤੀ ਨਿਬੇੜੋ। ਫਾਰਮੂਲਾ ਵੀ ਕੀ ਸੁਝਾਇਆ ਹੁਣ ਅਫਸਰਾਂ ਨੂੰ, ਕਹਿੰਦੇ ਉਹਨਾਂ ਨੂੰ ਫਲੈਟ ਠੀਕ ਕਰਾ ਕੇ ਦੇ ਦਿਓ ਜੇ ਉਹੀ ਦੇਣੇ ਨੇ, ਠੀਕ ਹੈ, ਜੇ ਨਵੇਂ ਦੇਣੇ ਆ ਨਵੇਂ ਦੇ ਦਿਓ ਜੀ, ਤੇ ਜੇ ਬਣਾ ਕੇ ਦੇਣੇ ਆ ਬਣਾ ਕੇ ਦੇ ਦਿਓ, ਨਾਲ 2-2 ਲੱਖ ਦਾ ਮੁਆਵਜ਼ਾ ਦੇ ਦਿਓ। ਜਵਾਕਾਂ ਲਈ ਕੋਈ ਪੜ੍ਹਾਈ ਦਾ ਪ੍ਰਬੰਧ ਕਰਨਾ, ਕੁਛ ਦਾ ਪ੍ਰਬੰਧ ਕਰਨਾ, ਉਹ ਕਰ ਦਿਓ, ਕਿਉਂਕਿ ਇਹਨਾਂ ਚੋਂ 30 ਪਰਿਵਾਰ ਤਾਂ ਬਿਲਕੁਲ ਬਹੁਤ ਗਰੀਬ ਪਰਿਵਾਰ ਨੇ। ਜੀ 5-6 ਪਰਿਵਾਰ ਨੇ ਜਿਹੜੇ ਠੀਕ ਠਾਕ ਰਸੂਖਦਾਰ ਬਣ ਗਏ ਜਾਂ ਚੰਗਾ ਮਿਹਨਤ ਟਕਾ ਕਰਨ ਲੱਗੇ, ਪਰ ਸਵਾਲ ਇਹ ਹੈ ਕਿ ਹੁਣ ਇੰਨੇ ਦਿਨਾਂ ਤੋਂ ਵਿਚਾਰਿਆਂ ਦਾ ਘਰ ਵੀ ਗਿਆ ਤੇ ਰੁਜ਼ਗਾਰ ਵੀ ਗਿਆ, ਉਹ ਤਾਂ ਕੰਮ ਤੇ ਜਾਣ ਜੋਗੇ ਨੂੰ ਤਾਂ ਇੱਟਾਂ ਦੀ ਪਹਿਰੇਦਾਰੀ ਕਰੀ ਜਾਂਦੇ ਨੇ। ਸਹੀ। ਸੋ ਇਸ ਲਈ ਜਿਹੜੇ 4-5 ਇਹਨਾਂ ਚੋਂ ਥੋੜੀ ਤਾਕਤ ਰੱਖਦੇ ਨੇ, ਥੋੜੀ ਹਿੰਮਤ ਰੱਖਦੇ ਨੇ, ਦਲੇਰੀ ਰੱਖਦੇ ਨੇ, ਹੁਣ ਸਰਕਾਰ ਦੀ ਨਜ਼ਰ ਉਹਨਾਂ ਤੇ ਹੈ ਕਿ ਪਹਿਲਾਂ ਤਾਂ ਇਹਨਾਂ ਨੂੰ ਚੱਕੋ ਜੀ, ਇਹਨਾਂ ਨੂੰ ਪਰੇ ਕਰ ਲਾਂਗੇ ਤਾਂ ਬਾਕੀਆਂ ਦੀ ਲੱਕ ਆਪੇ ਟੁੱਟ ਜਾਣਾ, ਫਿਰ ਉਹਨਾਂ ਨੂੰ ਆਪਾਂ ਭਰਮਾ ਲਾਂਗੇ ਕਿ ਤੁਸੀਂ ਆਹ ਫਲੈਟ ਲੈ ਲਓ ਤੇ 2-2 ਲੱਖ ਰੁਪਇਆ ਲੈ ਲਓ, ਚਲੋ ਖਾਲੀ ਕਰੋ ਜਗ੍ਹਾ। ਜੀ। ਸੋ ਇਸ ਲਈ ਇਸ ਤਰ੍ਹਾਂ ਹੁਣ ਮਾਨ ਸਰਕਾਰ ਇਹ ਮਾਮਲਾ ਛੇਤੀ ਨਿਬੇੜਨਾ ਚਾਹੁੰਦੀ ਹੈ ਤਾਂ ਕਿ ਲੋਕ ਸਭਾ ਦੀ ਜਿਮਨੀ ਚੋਣ ਤੋਂ ਪਹਿਲਾਂ ਅਸੀਂ ਮਤਲਬ ਕਿ ਆਪਣੀ ਉੱਥੇ ਖੇਡ ਸਜਾ ਸਕੀਏ, ਅਸੀਂ ਆਪਣੀ ਵਿਸਾਤ ਵਿਛਾ ਸਕੀਏ। ਇਹ ਸਾਰਾ ਕੁਝ ਇਸ ਲਈ ਕਹਾਲ ਹੈ, ਇਹ ਲੋਕਾਂ ਦੀ ਫਿਕਰਮੰਦੀ ਨਹੀਂ ਕਿ ਉਹ ਛੱਤ ਤੋਂ ਵਾਂਝੇ ਨੇ ਇੰਨੇ ਦਿਨਾਂ ਤੋਂ, ਉਹ ਪੁੰਜੇ ਸੌ ਰਹੇ ਨੇ, ਉਹ ਟੈਂਟਾਂ ਥੱਲੇ ਰਹਿ ਰਹੇ ਨੇ। ਉਹ ਤਾਂ ਧੰਨਵਾਦ ਖਾਲਸਾ ਏਡ ਦਾ ਜਿਨ੍ਹਾਂ ਨੇ ਟੈਂਟਾਂ ਦਾ ਪ੍ਰਬੰਧ ਕਰ ਦਿੱਤਾ, ਧੰਨਵਾਦ ਆਲੇ ਦੁਆਲੇ ਦੇ ਲੋਕਾਂ ਦਾ ਜਿਹੜੇ ਉੱਥੇ ਅਜੇ ਵੀ ਲੰਗਰ ਪਾਣੀ ਦਾ ਸਮਾਨ ਪਹੁੰਚਾ ਜਾਂਦੇ ਨੇ। ਉਹ ਬੀਬੀਆਂ ਜਿਨ੍ਹਾਂ ਦੇ ਮਕਾਨ ਢਏ ਨੇ, ਉਹ ਆਉਂਦਿਆਂ ਨੂੰ ਪਹਿਲਾਂ ਚਾਹ ਦਾ ਗਲਾਸ ਲੈ ਕੇ ਖੜਦੀਆਂ ਨੇ ਅਜੇ ਵੀ ਵਿਚਾਰੀਆਂ, ਉਹ ਅਜੇ ਵੀ ਉਹਨਾਂ ਨੇ ਤਵੀ ਚੜਾਈ ਆ, ਜਿਹਦੇ ਪ੍ਰਸ਼ਾਦਾ ਪੱਕਦੇ ਆ ਜੀ, ਛੱਕ ਕੇ ਜਾਇਓ ਜੀ। ਤੇ ਇੱਥੇ ਮਾਨ ਸਰਕਾਰ ਨੂੰ ਉਹ ਲੋਕਾਂ ਦੀ ਇਹ ਮਤਲਬ ਦਰਦ ਦਿਖਦਾ ਹੀ ਨਹੀਂਗਾ। ਤੇ ਹੁਣ ਕਾਲ ਆਪਣੀ ਚੋਣ ਜਿੱਤਣ ਲਈ ਆ, ਕਿਉਂਕਿ ਇਹਨਾਂ ਨੂੰ ਪਤਾ ਕਿ ਸਾਡੀ ਪ੍ਰੀਖਿਆ ਦੀ ਘੜੀ ਆ। ਹਾਲ ਹੀ ਚ ਸੰਗਰੂਰ ਹਾਰ ਕੇ ਹਟਿਆ, ਜੇ ਇੱਥੇ ਵੀ ਹਾਰ ਗਈ, ਇੱਕੋ ਸਰਕਾਰ ਦੇ ਅੰਦਰ 2 ਜਿਮਨੀ ਚੋਣਾਂ 10 ਮਹੀਨਿਆਂ ਦੇ 12 ਮਹੀਨੇ ਦੇ ਅੰਦਰ ਅੰਦਰ ਹਾਰਨਾ, ਇਹ ਨਮੋਸ਼ੀ ਹੋਏਗੀ ਤਾਂ ਹੋਰ ਕੀ ਹੋਏਗੀ। ਔਰ ਜਿੱਤ ਦੀ ਉਮੀਦ ਆਮ ਆਦਮੀ ਪਾਰਟੀ ਨੂੰ ਬਹੁਤ ਘੱਟ ਹੈ ਇੱਥੇ। ਜੀ ਗੱਲ ਇਹ ਹੈ ਸ਼ਰਮਾ ਜੀ, ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਹੋ ਨਾ, ਚੀਜ਼ਾਂ ਤੁਹਾਨੂੰ ਬੜੀਆਂ ਸਰਲ ਲੱਗਦੀਆਂ। ਜਿਵੇਂ ਕਬੱਡੀ ਦਾ ਮੈਚ ਹੋ ਰਿਹਾ ਹੁੰਦਾ ਨਾ, ਤੇ ਜਿਹੜਾ ਗਰਾਊਂਡ ਦੇ ਵਿੱਚ ਰੇਡਾਂ ਪਾ ਰਿਹਾ ਹੁੰਦਾ, ਤੇ ਬਾਹਰ ਬੈਠੇ ਬੰਦੇ ਦਾ ਉਦੋਂ ਜ਼ਿਆਦਾ ਜ਼ੋਰ ਲੱਗ ਰਿਹਾ ਹੁੰਦਾ ਰੇਡ ਪਾਉਣ ਵਾਲੇ ਤੋਂ ਵੀ। ਉਹਨੂੰ ਐ ਲੱਗਦਾ ਯਾਰ ਜੱਫਾ ਲੱਗਦਾ, ਕਿਉਂ ਨਹੀਂ, ਜੇ ਮੈਂ ਹੋਵਾਂ ਤਾਂ ਮੈਂ ਲਾ ਦਿੰਦਾ, ਮੈਂ ਐ ਕਰ ਲਵਾਂ, ਹਾਂ ਮੈਂ ਕਰ ਲੂੰਗਾ। ਠੀਕ ਹੈ, ਮੰਨਦੇ ਆ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰੀ ਨੇ ਹੱਥ ਚੱਕੀ ਹੋਈ ਸੀ, ਮੰਨਦੇ ਆ ਕਿ ਬੇਰੁਜ਼ਗਾਰੀ ਨੇ ਹੱਥ ਚੱਕੀ ਹੋਈ ਸੀ, ਮੰਨਦੇ ਆ ਕਿ ਹੁਣ ਤੱਕ ਜੋ ਰਵਾਇਤੀ ਧਿਰਾਂ ਨੇ ਜੋ ਲੋਕਾਂ ਨਾਲ ਕੀਤਾ, ਲੋਕਾਂ ਦਾ ਸੁਸ਼ ਨਹੀਂ ਕੀਤਾ, ਲੋਕਾਂ ਦਾ ਹੋਰ ਕੱਖ ਵੀ ਨਹੀਂ ਕੀਤਾ। ਇਹ ਮੰਨਦੇ ਆ, ਗੱਲਾਂ ਮੰਨਣੀਆਂ ਪੈਣਗੀਆਂ ਤੁਹਾਨੂੰ, ਕਿਉਂਕਿ ਐਜ਼ ਏ ਐਨਾਲਿਸਟ ਤੁਹਾਡੀਆਂ ਜਦੋਂ ਗੱਲਾਂ ਸੁਣੀਦੀਆਂ ਤੇ ਬਹੁਤ ਚੀਜ਼ਾਂ ਇਹਨਾਂ ਗੱਲਾਂ ਚੋਂ ਪਤਾ ਲੱਗਦੀਆਂ। ਪਰ ਤੁਸੀਂ ਪਰਫਾਰਮ ਕਰੋਗੇ, ਇੱਕ ਵੱਡੀ ਗੱਲ ਹੈ। ਨੁਕਸ ਕੱਢਣੇ, ਨੁਕਸ ਦਿਸ ਰਹੇ ਨੇ ਸਾਰਿਆਂ ਨੂੰ, ਬਿਲਕੁਲ ਪ੍ਰੋਬਲਮ ਦਿਖ ਰਹੀ ਹੈ, ਪਰ ਹੁਣ ਤੁਸੀਂ ਹੱਲ ਕਰਨ ਦੀ ਸਮਰੱਥਾ ਚੋਂ ਹੱਲ ਕਰੋ। ਪ੍ਰੋਬਲਮ ਦੂਰ ਕਿਹਨੇ ਕਰਨੀ ਹੈ? ਕੰਸਟਰਕਟਿਵ ਰੋਡ ਮੈਪ ਨੇ ਪ੍ਰੋਬਲਮ ਦੂਰ ਕਰਨੀ ਹੈ। ਬਿਲਕੁਲ। ਧਰਨਿਆਂ 'ਚ ਜਾ ਕੇ ਬਹਿਣਾ ਬਹੁਤ ਸੌਖਾ ਹੈ, ਧਰਨੇ ਦੀ ਸਟੇਜ ਤੇ ਧਰਨਾ ਸਪੀਚ ਦੇਣੀ ਬਹੁਤ ਸੌਖੀ ਹੈ, ਬਹੁਤ ਸੌਖੀ ਹੈ। ਪਰ ਜਦੋਂ ਆਪ ਦਾ ਰਾਜ ਹੋਵੇ ਨਾ, ਧਰਨਾ ਲੱਗੇ, ਬੰਦਾ ਕਿਵੇਂ ਸਜਦਾ ਉਦੋਂ ਪਤਾ ਲੱਗਦਾ, ਫਿਰ ਪਤਾ ਜੀ। ਚਲੋ ਖੈਰ, ਪੰਜਾਬ ਸਰਕਾਰ ਨੂੰ ਲੋਕਾਂ ਨੇ ਬਹੁਮਤ ਬਹੁਤ ਵੱਡਾ ਦਿੱਤਾ। ਲੋਕ ਫਤਵੇ ਦਾ ਤੁਹਾਨੂੰ ਸਤਿਕਾਰ ਕਰਨਾ ਚਾਹੀਦਾ, ਅਸੀਂ ਵੀ ਕਰਦੇ ਹਾਂ ਕਿ ਭਾਈ ਏਡਾ ਵੱਡਾ ਭਰੋਸਾ ਪ੍ਰਗਟਾਇਆ, ਪਰ ਉਮੀਦਾਂ ਤੇ ਖਰੇ ਉਤਰਨਾ ਹੁਣ ਇਹਨਾਂ ਦਾ ਕੰਮ ਆ, ਉਹ ਸਾਡਾ ਕੰਮ ਨਹੀਂ ਹੈ।